ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਫੀ ਨਾਰਾਜ਼ ਲੱਗ ਰਹੇ ਆ। ਉਹਨਾਂ ਸਾਥੀ ਰਿਪਬਲਿਕਨਸ ਤੋਂ 4 ਜਿਨ੍ਹਾਂ ਨੇ ਜੋ ਵਾਰ ਰੈਜ਼ੋਲੂਸ਼ਨ ਹੈਗਾ ਆ ਉਹਦੇ ਹੱਕ ਦੇ ਵਿੱਚ ਜਿਹੜੀ ਵੋਟ ਪਾਈ ਹੈਗੀ ਆ। ਸੋ 4 ਰਿਪਬਲਿਕਨਸ ਡੈਮੋਕ੍ਰੇਟਸ ਦਾ ਉਹਨੀ ਸਾਥ ਦੇ ਦਿੱਤਾ, ਜਿਹਦੇ ਵਿੱਚ ਜਿਹੜੀਆਂ ਵਾਰ ਪਾਵਰ ਰੈਜ਼ੋਲੂਸ਼ਨ ਆ ਅਗੇਂਸਟ ਇਰਾਨ, ਉਹ ਜਿਹੜਾ ਬਿੱਲ ਪਾਸ ਹੋਇਆ। ਸੋ ਟਰੰਪ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਰਿਪਬਲਿਕਨ ਆ ਦੇ ਆਰ 4 ਬੈਡ ਰਿਪਬਲਿਕਨਸ ਤੇ ਹੁਣ ਉਹਨਾਂ ਦੇ ਉੱਤੇ ਕਾਫੀ ਔਖੇ ਆ। ਤੇ ਇਸੇ ਤਰ੍ਹਾਂ ਹੈਜ਼ਬੁੱਲਾ ਜੋ ਆ ਉਹਨਾਂ ਨੇ ਸੀਜ਼ ਫਾਇਰ ਨੂੰ ਰਿਜੈਕਟ ਕਰ ਦਿੱਤਾ ਤੇ ਇਜ਼ਰਾਈਲ ਵਾਲਿਆਂ ਨੇ ਫਿਰ ਸਟ੍ਰਾਈਕ ਕੀਤਾ, ਜਿਹਦੇ ਨਾਲ 4 ਲੋਕਾਂ ਦੀ ਲੈਬਨਾਨ ਦੇ ਵਿੱਚ ਮੌਤ ਹੋ ਚੁੱਕੀ ਹੈਗੀ। ਜੀ, ਬਿਲਕੁਲ। ਸੋ ਆਪਾਂ ਇਸ ਜਿਹੜੀ ਚੱਲ ਰਿਹਾ ਲੈਬਨਾਨ ਦੇ ਵਿੱਚ ਆਪਾਂ ਲੰਘੇ ਦਿਨੀਂ ਇਹ ਵੀ ਚਰਚਾ ਕਰਕੇ ਹਟੇ ਹਾਂ ਵੀ ਕਿਵੇਂ ਜਦੋਂ ਨੇਤਨਯਾਹੂ ਤੇ ਟਰੰਪ ਗੱਲਬਾਤ ਕਰ ਰਹੇ ਸਨ ਤਾਂ ਉਹ ਇਸ ਪੱਖ ਨੂੰ ਹੀ ਲੈਬਨਾਨ ਦੇ ਮਸਲੇ ਨੂੰ ਲੈ ਕੇ ਦੋਨਾਂ ਲੀਡਰਾਂ ਦੇ ਵਿਚਾਲੇ ਜਿਹੜੀ ਉਹ ਅੜਫਸ ਹੋਈ ਸੀ, ਥੋੜ੍ਹਾ ਜਿਹਾ ਤਣਾਅ ਵੀ ਦੇਖਣ ਨੂੰ ਮਿਲਿਆ ਸੀਗਾ। ਤੇ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਲੈਬਨਾਨ ਦੇ ਮਾਮਲੇ ਦੇ ਵਿੱਚ ਕਿ ਟਰੰਪ ਨੇ ਉਹਨਾਂ ਨੂੰ ਝਿੜਕਿਆ ਸੀਗਾ ਵੀ ਤੁਹਾਡੇ ਲੈਬਨਾਨ ਤੇ ਕੀਤੇ ਜਾ ਰਹੇ ਹਮਲਿਆਂ ਕਰਕੇ ਜਿਹੜਾ ਉਹ ਜਿਹੜੀ ਸ਼ਾਂਤੀਵਾਦ ਆ, ਜਿਹੜੀ ਸੀਜ਼ ਫਾਇਰ ਆ, ਉਹ ਕਿਸੇ ਗੱਲਬਾਤ ਤਣ ਪੱਤਣ ਨਹੀਂ ਲੱਗ ਰਹੀ। ਤੇ ਦੂਜਾ ਉਹਦਾ ਕਾਰਨ ਨਾ ਸਿਰਫ ਉਹਦਾ ਅਸਰ ਜਿਹੜਾ ਉਹ ਯੂਐਸ ਇਕੋਨਮੀ ਤੇ ਪੈ ਰਿਹਾ, ਹਰਮੁਜ਼ ਜਿਹੜਾ ਜਲ ਮਾਰਗ ਆਪਾਂ ਨੂੰ ਪਤਾ ਹੈ ਕਿ ਸਟੇਟ ਆਫ ਹਰਮੁਜ਼ ਨਹੀਂ ਖੁੱਲ ਰਿਹਾ, ਉਹਦੇ ਵਿੱਚ ਵੀ ਤਣਾਅ ਬਰਕਰਾਰ ਹੈ। ਤੇ ਇਸੇ ਕਰਕੇ ਉਹ ਕਹਿੰਦੇ ਕਿ ਦੁਨੀਆ ਭਰ ਦੀ ਇਕੋਨਮੀ ਉੱਤੇ ਅਸਰ ਪਿਆ। ਤੇ ਇਹ ਜਿਹੜੀ ਦੋਨਾਂ ਲੀਡਰਾਂ ਦੀ ਜਿਹੜੀ ਗੱਲਬਾਤ ਹੋ ਰਹੀ ਸੀ, ਟੈਲੀਫੋਨ ਗੱਲਬਾਤ ਸੀ, ਇਹਦੇ ਵਿੱਚ ਫਿਰ ਦੋਨੇ ਜਿਹੜੇ ਇੱਕ ਦੂਜੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੇ ਨਜ਼ਰ ਆਏ। ਤੇ ਅਖੀਰ ਉਹਨਾਂ ਨੇ ਟਰੰਪ ਨੇ ਇਸ ਗੱਲ ਦੇ ਉੱਤੇ ਨੇਤਨਯਾਹੂ ਨੂੰ ਮਜਬੂਰ ਕੀਤਾ ਜਾਂ ਮੰਨਣ ਦੇ ਲਈ ਮਜਬੂਰ ਕੀਤਾ ਕਿ ਹੁਣ ਕਿਸੇ ਨਾ ਕਿਸੇ ਪਾਸੇ ਜਿਹੜੀ ਗੱਲ ਆ ਉਹ ਲਾਉਣੀ ਪਊਗੀ। ਸੋ ਇਹ ਗੱਲ ਕਾਫੀ ਦੁਨੀਆ ਦੇ ਵਿੱਚ ਦੇਖੀ ਗਈ ਕਿ ਨੇਤਨਯਾਹੂ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਗੱਲ ਕਿਸੇ ਤਣ ਪਤਨ ਲੱਗਦੀ ਹੈ ਤੇ ਉਹਨੂੰ ਕਿਵੇਂ ਨਾ ਕਿਵੇਂ ਕੋਈ ਕਿਸੇ ਪੁਆਇੰਟ ਤੇ ਜਾ ਕੇ ਫਿਰ ਉਹਨੂੰ ਉੱਥੇ ਲਾ ਕੇ ਖੜੀ ਕਰ ਦਿੰਦੇ ਜਿੱਥੋਂ ਸ਼ੁਰੂ ਹੋਈ ਸੀਗੀ। ਜੀ ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਫੀ ਨਾਰਾਜ਼ ਲੱਗ ਰਹੇ ਆ। ਉਹਨਾਂ ਸਾਥੀ ਰਿਪਬਲਿਕਨਸ ਤੋਂ 4 ਜਿਨ੍ਹਾਂ ਨੇ ਜੋ ਵਾਰ ਰੈਜ਼ੋਲੂਸ਼ਨ ਹੈਗਾ ਆ ਉਹਦੇ ਹੱਕ ਦੇ ਵਿੱਚ ਜਿਹੜੀ ਵੋਟ ਪਾਈ ਹੈਗੀ ਆ। ਸੋ 4 ਰਿਪਬਲਿਕਨਸ ਡੈਮੋਕ੍ਰੇਟਸ ਦਾ ਉਹਨੀ ਸਾਥ ਦੇ ਦਿੱਤਾ, ਜਿਹਦੇ ਵਿੱਚ ਜਿਹੜੀਆਂ ਵਾਰ ਪਾਵਰ ਰੈਜ਼ੋਲੂਸ਼ਨ ਆ ਅਗੇਂਸਟ ਇਰਾਨ, ਉਹ ਜਿਹੜਾ ਬਿੱਲ ਪਾਸ ਹੋਇਆ। ਸੋ ਟਰੰਪ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਰਿਪਬਲਿਕਨ ਆ ਦੇ ਆਰ 4 ਬੈਡ ਰਿਪਬਲਿਕਨਸ ਤੇ ਹੁਣ ਉਹਨਾਂ ਦੇ ਉੱਤੇ ਕਾਫੀ ਔਖੇ ਆ। ਤੇ ਇਸੇ ਤਰ੍ਹਾਂ ਹੈਜ਼ਬੁੱਲਾ ਜੋ ਆ ਉਹਨਾਂ ਨੇ ਸੀਜ਼ ਫਾਇਰ ਨੂੰ ਰਿਜੈਕਟ ਕਰ ਦਿੱਤਾ ਤੇ ਇਜ਼ਰਾਈਲ ਵਾਲਿਆਂ ਨੇ ਫਿਰ ਸਟ੍ਰਾਈਕ ਕੀਤਾ, ਜਿਹਦੇ ਨਾਲ 4 ਲੋਕਾਂ ਦੀ ਲੈਬਨਾਨ ਦੇ ਵਿੱਚ ਮੌਤ ਹੋ ਚੁੱਕੀ ਹੈਗੀ। ਜੀ, ਬਿਲਕੁਲ। ਸੋ ਆਪਾਂ ਇਸ ਜਿਹੜੀ ਚੱਲ ਰਿਹਾ ਲੈਬਨਾਨ ਦੇ ਵਿੱਚ ਆਪਾਂ ਲੰਘੇ ਦਿਨੀਂ ਇਹ ਵੀ ਚਰਚਾ ਕਰਕੇ ਹਟੇ ਹਾਂ ਵੀ ਕਿਵੇਂ ਜਦੋਂ ਨੇਤਨਯਾਹੂ ਤੇ ਟਰੰਪ ਗੱਲਬਾਤ ਕਰ ਰਹੇ ਸਨ ਤਾਂ ਉਹ ਇਸ ਪੱਖ ਨੂੰ ਹੀ ਲੈਬਨਾਨ ਦੇ ਮਸਲੇ ਨੂੰ ਲੈ ਕੇ ਦੋਨਾਂ ਲੀਡਰਾਂ ਦੇ ਵਿਚਾਲੇ ਜਿਹੜੀ ਉਹ ਅੜਫਸ ਹੋਈ ਸੀ, ਥੋੜ੍ਹਾ ਜਿਹਾ ਤਣਾਅ ਵੀ ਦੇਖਣ ਨੂੰ ਮਿਲਿਆ ਸੀਗਾ। ਤੇ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਲੈਬਨਾਨ ਦੇ ਮਾਮਲੇ ਦੇ ਵਿੱਚ ਕਿ ਟਰੰਪ ਨੇ ਉਹਨਾਂ ਨੂੰ ਝਿੜਕਿਆ ਸੀਗਾ ਵੀ ਤੁਹਾਡੇ ਲੈਬਨਾਨ ਤੇ ਕੀਤੇ ਜਾ ਰਹੇ ਹਮਲਿਆਂ ਕਰਕੇ ਜਿਹੜਾ ਉਹ ਜਿਹੜੀ ਸ਼ਾਂਤੀਵਾਦ ਆ, ਜਿਹੜੀ ਸੀਜ਼ ਫਾਇਰ ਆ, ਉਹ ਕਿਸੇ ਗੱਲਬਾਤ ਤਣ ਪੱਤਣ ਨਹੀਂ ਲੱਗ ਰਹੀ। ਤੇ ਦੂਜਾ ਉਹਦਾ ਕਾਰਨ ਨਾ ਸਿਰਫ ਉਹਦਾ ਅਸਰ ਜਿਹੜਾ ਉਹ ਯੂਐਸ ਇਕੋਨਮੀ ਤੇ ਪੈ ਰਿਹਾ, ਹਰਮੁਜ਼ ਜਿਹੜਾ ਜਲ ਮਾਰਗ ਆਪਾਂ ਨੂੰ ਪਤਾ ਹੈ ਕਿ ਸਟੇਟ ਆਫ ਹਰਮੁਜ਼ ਨਹੀਂ ਖੁੱਲ ਰਿਹਾ, ਉਹਦੇ ਵਿੱਚ ਵੀ ਤਣਾਅ ਬਰਕਰਾਰ ਹੈ। ਤੇ ਇਸੇ ਕਰਕੇ ਉਹ ਕਹਿੰਦੇ ਕਿ ਦੁਨੀਆ ਭਰ ਦੀ ਇਕੋਨਮੀ ਉੱਤੇ ਅਸਰ ਪਿਆ। ਤੇ ਇਹ ਜਿਹੜੀ ਦੋਨਾਂ ਲੀਡਰਾਂ ਦੀ ਜਿਹੜੀ ਗੱਲਬਾਤ ਹੋ ਰਹੀ ਸੀ, ਟੈਲੀਫੋਨ ਗੱਲਬਾਤ ਸੀ, ਇਹਦੇ ਵਿੱਚ ਫਿਰ ਦੋਨੇ ਜਿਹੜੇ ਇੱਕ ਦੂਜੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੇ ਨਜ਼ਰ ਆਏ। ਤੇ ਅਖੀਰ ਉਹਨਾਂ ਨੇ ਟਰੰਪ ਨੇ ਇਸ ਗੱਲ ਦੇ ਉੱਤੇ ਨੇਤਨਯਾਹੂ ਨੂੰ ਮਜਬੂਰ ਕੀਤਾ ਜਾਂ ਮੰਨਣ ਦੇ ਲਈ ਮਜਬੂਰ ਕੀਤਾ ਕਿ ਹੁਣ ਕਿਸੇ ਨਾ ਕਿਸੇ ਪਾਸੇ ਜਿਹੜੀ ਗੱਲ ਆ ਉਹ ਲਾਉਣੀ ਪਊਗੀ। ਸੋ ਇਹ ਗੱਲ ਕਾਫੀ ਦੁਨੀਆ ਦੇ ਵਿੱਚ ਦੇਖੀ ਗਈ ਕਿ ਨੇਤਨਯਾਹੂ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਗੱਲ ਕਿਸੇ ਤਣ ਪੱਤਣ ਲੱਗਦੀ ਹੈ ਤੇ ਉਹਨੂੰ ਕਿਵੇਂ ਨਾ ਕਿਵੇਂ ਕੋਈ ਕਿਸੇ ਪੁਆਇੰਟ ਤੇ ਜਾ ਕੇ ਫਿਰ ਉਹਨੂੰ ਉੱਥੇ ਲਾ ਕੇ ਖੜੀ ਕਰ ਦਿੰਦੇ ਜਿੱਥੋਂ ਸ਼ੁਰੂ ਹੋਈ ਸੀਗੀ। ਜੀ